ਪੰਜਾਬੀ ਦੇ ਅਜ਼ੀਮ ਸੂਫੀ ਸ਼ਾਇਰ ਮੀਆਂ ਮੁਹੰਮਦ ਬਖਸ਼ ਸ਼ਰੀਫ ਫਰਮਾਉਂਦੇ ਹਨ ਕਿ ਦਰਦਮੰਦਾਂ ਦੇ ਸੁਖਨ ਮੁਹੰਮਦ ਦੇਣ ਗਵਾਹੀ ਹਾਲੋਂ, ਜਿਸ ਪੱਲੇ ਫੁੱਲ ਬੱਧੇ ਹੋਵਣ ਆਵੇ ਬਾਸ ਰੁਮਾਲੋਂ। ਸੋ ਇਸ ਵੇਲੇ ਮੈਂ ਵੀ ਖੁਸ਼ਬਖਤ ਹਾਂ ਕਿ ਮੈਨੂੰ ਉਹ ਜਿਹੜੀ ਫੁੱਲ ਦੀ ਬਾਸ ਹੈ ਉਹ ਤਾਂ ਦੂਰ ਦੀ ਗੱਲ, ਇਸ ਵੇਲੇ ਮੈਂ ਕਿਸੇ ਬਾਗ ਦੇ ਅੰਦਰ ਜਿਵੇਂ ਕੋ ਬੈਠਿਆ ਹੁੰਦਾ। ਔਰ ਜਦੋਂ ਵੀ ਮੁਸਤਫਾ ਹੁਸੈਨ ਤਾਰੜ ਸਾਹਿਬ ਕੋਲ ਕਿਸਮਤ ਇਹ ਸਾਥ ਦਿੰਦੀ ਹੈ, ਖੁਸ਼ਬਖਤੀ ਇਹ ਸਾਥ ਦਿੰਦੀ ਹੈ ਕਿ ਉਹਨਾਂ ਨਾਲ ਬੈਠਣਾ, ਉਹਨਾਂ ਨੂੰ ਸੁਣਨਾ ਮੁਯੱਸਰ ਹੁੰਦਾ ਹੈ ਅਤੇ ਬਹੁਤ ਕੁਛ ਮਿਲਦਾ ਹੈ ਪੰਜਾਬੀ ਬਾਰੇ, ਸੂਫੀ ਰੀਤ ਬਾਰੇ। ਲੇਕਿਨ ਅੱਜ ਮੁਸਤਫਾ ਹੁਸੈਨ ਤਾਰੜ ਸਾਹਿਬ ਕੋਲ ਮੈਂ ਇੱਥੇ ਬੈਠਾ ਵਾਂ ਅਤੇ ਅਸੀਂ ਕੁਛ ਇਸ ਤੋਂ ਹਟ ਕੇ ਨਵੇਕੜੀ ਗੱਲ ਕਰਾਂਗੇ। ਉਹ ਕਰਾਂਗੇ ਪੰਜਾਬੀ ਜ਼ੁਬਾਨ ਦੀ, ਔਰ ਪੰਜਾਬੀ ਜ਼ੁਬਾਨ ਦੀ ਬੇਕਦਰੀ ਦੀ। ਉਹ ਬੇਕਦਰੀ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਹੁੰਦੀ ਰਹੀ। ਤਾਰੜ ਸਾਹਿਬ ਵੱਡਾ ਐਕਸਪੀਰੀਅੰਸ ਹੈ ਔਰ ਪੰਜਾਬੀ ਦੀ ਮੁਹੱਬਤ ਹਮੇਸ਼ਾ ਉਹਨਾਂ ਦੇ ਦਿਲ ਦੇ ਵਿੱਚ ਰਹੀ। ਅਸੀਂ ਤਾਂ ਸਿੱਖਿਆ ਐਸੇ ਲੋਕਾਂ ਤੋਂ। ਸੋ ਤੁਹਾਡਾ ਬੜਾ ਸ਼ੁਕਰੀਆ ਸਰ, ਖਾਸ ਕਰ ਤੁਹਾਡੇ ਟਾਈਮ ਦਾ। ਤੁਹਾਡੀ ਮਿਹਰਬਾਨੀ, ਤੁਸੀਂ ਆਏ ਹੋ। ਅਤੇ ਅੱਛਾ ਸਰ, ਥੋੜ੍ਹਾ ਬਸ ਇਵੇਂ ਹੀ ਕੁਝ ਜਾਣਨਾ ਚਾਹਾਂਗੇ ਕਿ ਤੁਹਾਡੇ ਸਾਹਮਣੇ ਪੰਜਾਬੀ ਦੀ ਜਿਹੜੀ ਹੈ ਉਹ ਕਿੱਥੇ ਕਿੱਥੇ ਇੱਜ਼ਤ ਬਣਦੀ ਹੋਈ ਤੁਸੀਂ ਦੇਖ ਕੇ ਖੁਸ਼ ਹੁੰਦੇ ਰਹੇ, ਕਿੱਥੇ ਕਿੱਥੇ ਬੇਕਦਰੀ? ਦੇਖੋ ਜੀ, ਇਹ ਮਤਲਬ ਹੈ ਕਿ ਮੌਜੂ ਜਿਹੜਾ ਨਾ, ਇਹਦੇ 'ਚ ਕੋਈ 10 ਕੁ ਪ੍ਰੋਗਰਾਮ ਮੇਰੇ ਨਾਲ ਕਰੋ। ਜੀ ਜੀ ਜੀ। ਮੁਖਤਲਿਫ ਸੁਸਾਇਟੀ ਦੇ ਤਬਕੇ ਨੇ ਜੀ ਜਿਨ੍ਹਾਂ ਨੂੰ ਡੀਲ ਕੀਤਾ ਜਾ ਸਕਦਾ। ਮੈਂ ਸਿਰਫ ਮੀਡੀਆ ਦੀ ਗੱਲ ਕਰਾਂਗਾ। ਜੀ ਪਲੀਜ਼। ਕਿ ਮੀਡੀਆ ਉੱਤੇ ਕੀ ਹੁੰਦਾ ਰਿਹਾ, ਕਿਉਂਕਿ ਮੈਂ ਸਾਰੀ ਉਮਰ ਮੀਡੀਆ ਕੀਤਾ। 1967 ਵਿੱਚ ਇੱਕ ਐਕਟਰ ਦੇ ਤੌਰ 'ਤੇ ਮੈਂ PTV ਜੁਆਇਨ ਕੀਤਾ, ਔਰ ਉਹਦੇ ਬਾਅਦ ਡਰਾਮੇ ਵੀ ਕੀਤੇ ਸੈਂਕੜਿਆਂ, ਅਤੇ ਲਿਖਿਆ ਵੀ ਬੇਸ਼ੁਮਾਰ, ਔਰ ਮਤਲਬ ਹੈ ਕਿ ਮੇਜ਼ਬਾਨੀ ਵੀ ਕੀਤੀ। ਸਾਰਾ ਕੁਝ ਮਤਲਬ ਹੈ ਕਿ ਪ੍ਰੋਫੈਸ਼ਨ ਸੀ, ਇੱਕ ਪੈਸ਼ਨ ਵੀ ਸੀ, ਰਿਜ਼ਕ ਰੋਜ਼ਗਾਰ ਵੀ ਸੀ। ਜਾਂ ਹੁਣ ਵੀ ਮੈਂ ਇੱਕ ਪ੍ਰੋਗਰਾਮ ਐਕਸਪ੍ਰੈਸ 'ਤੇ ਕਰ ਰਿਹਾ। ਇਸ ਦੌਰਾਨ ਜਿਹੜੀ ਟ੍ਰਿਬਿਊਟ ਹੈ, ਮੈਂ ਉਹਨਾਂ ਲੋਕਾਂ ਨੂੰ ਪੇਸ਼ ਕਰਨਾ ਚਾਹੁੰਦਾ ਕਿ ਪੰਜਾਬੀ ਜਿਹੜੀ ਸੀ ਨਾ, ਉਹ ਮੀਡੀਆ ਉੱਤੇ, ਯਾਨੀ PTV ਸੀ ਨਾ ਜੀ, ਉੱਥੇ ਟੈਬੂ ਸੀ। ਸਾਰੀਆਂ ਹੀ ਜ਼ੁਬਾਨਾਂ ਟੈਬੂ ਸਨ ਸਿਵਾਏ ਉਰਦੂ ਦੇ। ਔਰ ਉਹਨਾਂ ਜ਼ਮਾਨੇ 'ਚ ਮੈਨੂੰ ਯਾਦ ਹੈ ਕਿ ਬਈ ਇੱਥੇ ਰੇਡੀਓ 'ਤੇ ਖਾਸ ਤੌਰ 'ਤੇ ਇੱਕ ਬੰਦਾ ਹੁੰਦਾ ਸੀ ਜਿਹੜਾ ਲਬੋ ਲਹਿਜਾ ਦਰੁਸਤ ਕਰਦਾ ਸੀ। ਅੱਛਾ। ਚੁਨਾਂਚੇ ਜਿੰਨੀ ਭਰਤੀ ਹੋਈ ਉਹ ਲਬੋ ਲਹਿਜੇ ਦੇ ਸਿਰ 'ਤੇ ਹੋਈ। मतलब कि पंजाबी मुंडा है, वो आगे तो उन्हें क्या, हाँ भाई क्या जमात पास हो? उसने कहा जी कि मैं पॉलिटिकल साइंस में MA मैंने किया है, और मैंने ना तारीख़ में भी MA किया है। आपका लबो लहजा दुरुस्त नहीं है। वो एक और साहब आए ने नाला लगमग करे, आप पान खा रहे हैं। क्या बात है, लगता है कि अलीगढ़ की तहजीब चली आ रही है, सुभान अल्लाह। तो आप क्या जमात पढ़े हो? बस नानी अम्मा जो थी वो शायरा थी, हमने पढ़ना गया था वगैरह, ਉਹਨੂੰ ਲਾ ਲਿਆ। ਚੁਨਾਂਚੇ ਬਹੁਤ ਸਾਰੇ ਲੋਕੀ ਜਿਹੜੇ ਸਰ ਉਹ ਉਰਦੂ ਦੇ ਦੌਰ 'ਤੇ ਉੱਥੇ ਪੰਜਾਬੀ ਮੀਡੀਆ, ਰੇਡੀਓ 'ਚ ਵੀ, TV 'ਤੇ ਬੜਾ ਘੱਟ ਹੈ। ਉਹ ਨਾਲ ਕਿਉਂਕਿ ਇਹ ਜਿਹੜਾ ਇੱਕ ਮਿੱਥ ਬਣਾਈ ਹੈ ਕਿ ਜੀ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ। ਮੈਂ ਕੌਮੀ ਕਿਸ ਵਾਸਤੇ? ਮੈਨੂੰ ਦੱਸੋ ਕਿ ਪਾਕਿਸਤਾਨ ਜਿਹੜੀਆਂ ਕੌਮਾਂ ਵਸਦੀਆਂ ਨੇ ਉਹਨਾਂ 'ਚ ਕਿਹੜੀ ਕੌਮ ਹੈ ਜਿਹਦੀ ਜ਼ੁਬਾਨ ਉਰਦੂ ਹੈ? ਮਾਜਰ ਭਰਾ ਹੈ ਨੇ, ਠੀਕ ਹੈ, ਲੇਕਿਨ ਬਲੋਚੀ ਨੇ, ਸਿੰਧੀ ਨੇ, ਸਾਰੇ ਉਹ ਨੇ। ਰਾਬਤੇ ਦੀ ਜ਼ੁਬਾਨ ਹੈ। ਮੈਂ ਖੁਦ ਉਰਦੂ ਦਾ ਲਿਖਾਰੀ ਹਾਂ, ਮੈਨੂੰ ਬੜਾ ਫਖਰ ਹੈ। ਲੋਕਾਂ ਤੱਕ ਪਹੁੰਚਣ ਦੀ ਇੱਕ ਜ਼ਬਾਨ ਹੈ, ਅਤੇ ਲੋਕਾਂ ਤੱਕ ਤੁਸੀਂ ਕਿਸ ਤਰ੍ਹਾਂ ਪਹੁੰਚੋਗੇ ਜਦੋਂ ਤੱਕ ਉਹਨਾਂ ਦੀ ਜ਼ੁਬਾਨ 'ਚ ਗੱਲਬਾਤ ਨਹੀਂ ਕਰੋਗੇ? ਕਹਾਣੀ ਬਹੁਤ ਲੰਮੀ ਕਿ ਮੈਂ ਉਹ ਸੁਬਾਹ ਦੀ ਨਸ਼ਰੀਆਤ ਤੋਂ ਸ਼ੁਰੂ ਕਰਨਾ। ਉਹ 10 ਸਾਲ ਮੈਂ ਕੀਤੀ, ਔਰ ਰੋਜ਼ ਸੁਬਾਹ 7 ਵਜੇ ਤੋਂ ਲੈ ਕੇ 9 ਵਜੇ ਤੱਕ 2-4 ਪ੍ਰੋਗਰਾਮ ਹੋਏ ਨਾ। ਅਤੇ ਅੱਛਾ, ਪੰਜਾਬੀ ਦੇ ਸਾਰਿਆਂ ਤੋਂ ਵੱਡਾ ਦੁਸ਼ਮਣ ਜਿਹੜੇ ਨੇ ਪੰਜਾਬੀ ਨੇ। ਇਹ ਬਿਲਕੁਲ ਸਹੀ ਗੱਲ। ਬਿਲਕੁਲ ਜੀ। ਅੱਜ ਦੂਜਿਆਂ ਨੂੰ ਤੁਸੀਂ ਨਿਬੜ ਲੈਂਦੇ ਹੋ, ਪੰਜਾਬੀ ਨੂੰ ਕਿਸ ਨਾਲ ਨਿਬੜੋਗੇ? ਡਾਕਟਰ ਸੈਯਦ ਅਬਦੁੱਲਾ ਗੁਜਰਾਤ ਵਾਲੇ ਰਹਿੰਦੇ ਸਨ, ਉਰਦੂ ਦੇ ਸਕਾਲਰ ਸਨ ਬੜੇ ਵੱਡੇ, ਪੰਜਾਬੀ ਨਹੀਂ ਸਨ ਬੋਲਦੇ। ਮੁਖਤਾਰ ਮਸੂਦ ਨੂੰ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਤੁਸੀਂ ਜਲਾਲਪੁਰ ਛਿੱਟਾਂ ਦੇ ਰਹਿਣ ਵਾਲੇ ਹੋ, ਤੁਸੀਂ ਅਲੀਗੜ੍ਹ ਦੀ ਟਮਟਮ ਤੋਂ ਬਾਹਰ ਨਹੀਂ ਆਉਂਦੇ। ਚੁਨਾਂਚੇ ਇੱਕ ਐਟੀਟਿਊਡ ਹੈ ਸੀ, ਚਲੋ ਉਸ ਜ਼ਮਾਨੇ 'ਚ ਹੈ ਸੀ ਲੋਕਾਂ ਦਾ। ਲੇਕਿਨ ਮੈਨੂੰ ਯਾਦ ਹੈ ਕਿ ਮੈਂ ਬਚਪਨ ਵਿੱਚ ਘਰ 'ਚ ਤੁਸੀਂ ਪੰਜਾਬੀ ਬੋਲਦੇ ਸੀ।
ਸੋ ਮਚ ਸੋ ਕਿ ਜਿਹੜੀ ਗਵਰਨਮੈਂਟ ਕਾਲਜ ਤੁਸੀਂ ਕਹਿੰਦੇ ਹੋ ਪੰਜਾਬੀ ਕਾਨਫਰੰਸ ਹੋਣੀ, ਅਗਰ ਮੈਂ ਨਾ ਆ ਸਕਿਆ ਲੋਕਾਂ ਨੂੰ ਦੱਸਣਾ ਕਿ ਉੱਥੋਂ ਅਸੀਂ ਪੰਜਾਬੀ ਬੋਲਦੇ ਸੀ। ਸਟੂਡੈਂਟ ਆਪਸ ਵਿੱਚ ਉਰਦੂ ਦਾ ਰਿਵਾਜ ਕੋਈ ਨਹੀਂ ਸੀ, ਅੰਗਰੇਜ਼ੀ ਬੋਲਦੇ ਸਨ, ਠੀਕ ਹੈ, ਉਹ ਵੱਡਾ ਕਾਲਜ ਸੀ। ਬਾਕੀ ਸਾਰਾ ਇਹ ਆਹਿਸਤਾ ਆਹਿਸਤਾ ਪੰਜਾਬੀਆਂ ਦੀ ਵਜ੍ਹਾ ਕਰਕੇ, ਪੰਜਾਬੀ ਦੁਸ਼ਮਣੀ ਪੰਜਾਬੀਆਂ ਦੇ ਆਪਣੀ ਆਪਣੇ, ਅੱਛਾ ਇਹਨਾਂ ਨੇ ਭਰਾ ਕਿ ਜੀ ਇਹ ਜ਼ੁਬਾਨ ਹੈ। ਮੈਨੂੰ ਇੱਕ ਬੰਦੇ ਨੇ ਕਿਹਾ ਕਿ ਜੀ ਇਹ ਪੰਜਾਬੀ ਸੀ, ਇਹ ਪੰਜਾਬੀ ਦੇ ਗਾਲਾਂ ਦੀ ਜ਼ੁਬਾਨ। ਮੈਂ ਕਿਹਾ ਸੁਲਤਾਨ ਬਾਈ, ਉਹਨੇ ਕਿਸੇ ਨੇ ਪੁੱਛਿਆ ਸੀ ਕਿ ਬਈ ਤੁਸੀਂ ਅਰਬੀ ਦੇ ਮਤਲਬ ਸਕਾਲਰ ਹੋ, ਫਾਰਸੀ ਦੇ ਹੋ, ਸਾਰਾ ਕੁਝ ਉਹਦੇ 'ਚ ਵੀ ਕਲਾਮ ਹੈ ਬੜਾ। ਔਰ ਇੱਕ ਹੋਰ ਗੱਲ ਤੁਹਾਡੀ ਇਲਮ ਵਿੱਚ ਹੋਣਾ, ਪੰਜਾਬੀ ਦੇ ਜਿਹੜੇ ਜਿੰਨੇ ਵੱਡੇ ਮਹਾਨ ਸ਼ਾਇਰ ਨੇ, ਸਾਰਿਆਂ ਦਾ ਨਾਂ ਮੈਨੂੰ ਲੈਣ ਦੀ ਕੀ ਲੋੜ, ਇਹ ਸਾਰੇ ਇੰਨੇ ਪੜ੍ਹੇ ਲਿਖੇ ਸਨ ਕਿ ਉਰਦੂ ਦਾ ਕੋਈ ਸ਼ਾਇਰ ਇੰਨਾ ਪੜ੍ਹਿਆ ਲਿਖਿਆ ਨਹੀਂ ਸੀ। ਉਹਦੀ ਇੱਕ ਮਿਸਾਲ ਮੈਂ ਦੇਵਾਂ ਕਿ ਕਸੀਦਾ ਬੁਰਦਾ, ਕਸੀਦਾ ਬਾਂਦ ਸਾਹਿਬ ਦਾ ਇੱਕ ਜਿਹੜਾ ਮਸ਼ਹੂਰ ਹੈ ਕਸੀਦਾ ਬੁਰਦਾ, ਸਾਰਿਆਂ ਨੂੰ ਪਤਾ, ਪੈਕੇਜ ਨੇ ਛਾਪਿਆ ਦੇਖ ਲਓ, ਉਹਦੇ ਓਰੀਜਨਲ ਅਰਬੀ ਉੱਤੇ, ਫਿਰ ਫਾਰਸੀ, ਫਿਰ ਸ਼ਾਇਦ ਅੰਗਰੇਜ਼ੀ, ਉਰਦੂ, ਅਖੀਰ ਵਿੱਚ 2 ਪੰਜਾਬੀ। ਪੰਜਾਬੀ ਦਾ ਕਿਹਨੇ ਕੀਤਾ ਹੈ ਤਰਜਮਾ? ਇੱਕ ਵਾਰਿਸ ਸ਼ਾਹ ਨੇ, ਇੱਕ ਹਾਫਿਜ਼ ਬਰਖੁਰਦਾਰ। ਯਾਨੀ ਉਹਨਾਂ ਡਾਇਰੈਕਟ ਕੀਤਾ ਹੈ ਅਰਬੀ ਤੋਂ ਪੰਜਾਬੀ 'ਚ। ਹੁਣ ਇਹਦੇ 'ਚ ਮੇਰੀ ਕੋਈ ਤਸਬ ਸਮਝ ਲਓ ਜਾਂ ਸਮਝ ਮੈਨੂੰ ਜ਼ਿਆਦਾ ਹੁੰਦੀ, ਅਰਬੀ ਦਾ ਮੈਨੂੰ ਨਹੀਂ ਪਤਾ। ਜਿਹੜਾ ਜ਼ੋਰ ਪੰਜਾਬੀ ਦੇ ਵਿੱਚ ਹੈ ਨਾ ਕਸੀਦਾ ਬੁਰਦਾ ਦਾ, ਅਤੇ ਉਹ ਗੱਲ ਇਹ ਹੋ ਰਹੀ ਸੀ ਕਿ ਜੀ ਪੰਜਾਬੀ ਦੇ ਗਾਲਾਂ ਦੀ ਜ਼ੁਬਾਨ 'ਤੇ ਆਪਣਾ ਇਹਨਾਂ ਨੂੰ ਸੁਲਤਾਨ ਬਾਹੂ ਸਾਹਿਬ ਨੂੰ ਕਿਸੇ ਨੇ ਇਹ ਪੁੱਛਿਆ ਕਿ ਕਲਾਮ ਤੁਹਾਡਾ, ਉਹਨੇ ਇੱਕ ਤਾਂ ਮੈਂ ਆਵਾਮ ਤੱਕ ਪਹੁੰਚਣਾ, ਦੂਜਾ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਅੱਲਾ ਨਾਲ ਗੱਲਾਂ ਕਰਨ ਵਾਸਤੇ ਸਾਰਿਆਂ ਤੋਂ ਸੋਹਣੀ ਜ਼ੁਬਾਨ ਪੰਜਾਬੀ। ਇਹ ਜੇ ਪੰਜਾਬੀ ਜਿਹੜੀ ਤੁਸੀਂ ਆਂਦੇ ਹੋ ਕਿ ਜੀ ਇਹ ਤੋਂ ਨੌਕਰੋਂ ਕੀ ਜ਼ੁਬਾਨ, ਇਹ ਆਪ ਕੀਤਾ ਨਾ ਤੁਸੀਂ, ਪੰਜਾਬੀ ਹੈ ਤਾਂ ਨਹੀਂ ਇਸ ਤਰ੍ਹਾਂ। ਪਰ ਉੱਥੇ ਮੈਂ ਕੋਈ ਬੋਲਿਆ ਛੋਲਿਆ ਅਤੇ ਲਟਕ ਸੀ ਮੇਰੀ, ਪੰਜਾਬੀਆਂ ਅਤੇ ਪੰਜਾਬੀ ਲਟਕ ਤੇ ਹੋਣੀ ਹੈ। ਅਤੇ ਮੈਨੂੰ ਜ਼ਹੀਰ ਭੱਟੀ ਸੀ ਮੇਰਾ ਦੋਸਤ ਸੀ ਡਾਇਰੈਕਟਰ, ਉਹ ਇੱਕ ਦਿਨ ਕਹਿਣ ਲੱਗਾ ਕਿ ਯਾਰ ਉੱਥੇ ਤੂੰ ਬੋਲਣਾ ਹੈ ਅਤੇ ਉਹਦੇ 'ਚ ਪੰਜਾਬੀ ਤਾਂ ਬੜੀ ਹੁੰਦੀ, ਅਤੇ ਸ਼ਿਕਾਇਤਾਂ ਆਈਆਂ ਨੇ। ਉਹ ਸ਼ਿਕਾਇਤਾਂ ਮੈਨੂੰ ਪਤਾ, ਮੈਨੂੰ ਇੱਕ ਜ਼ਮਾਨੇ 'ਚ ਉੱਥੇ ਹੀ ਢੱਗੇ ਦੀ ਤਸਵੀਰ ਆਉਂਦੀ ਸੀ ਜ਼ਿਆਦਾ ਕਰਾਚੀ, ਉਹਦੇ 'ਤੇ ਮੇਰਾ ਨਾਂ ਲਿਖਿਆ, ਉੱਤੇ ਲਿਖਿਆ ਹੁੰਦਾ ਸੀ अपना पंजाब से हमने क्या पाया, चौ पाया, चौ पाया। अच्छा ਉਹਦਾ ਮੈਂ ਕਿਉਂਕਿ ਅੱਗੋਂ ਜੱਟ ਹਾਂ, ਮੈਂ ਵੀ ਕੈਡ ਰੱਖਣਾ ਚੀਜ਼ਾਂ ਦੀ, ਮੈਂ ਹੋਰ ਜ਼ਿਆਦਾ ਲਟਕ। ਅਤੇ ਭੱਟੀ ਨੂੰ ਕਿਹਾ, ਮੈਂ ਕਿਹਾ, ਉਹ ਕਹਿਣ ਕਿ ਯਾਰ ਤੂੰ ਕਰਦਾ ਡਰਾਮੇ ਕਰਨਾ, ਉਹਨਾਂ 'ਚ ਐਡੀ ਸਾਲਿਡ ਤੂੰ ਉਰਦੂ ਬੋਲਣਾ, ਕਰਖੰਦਾਰੀ ਦੇ ਮੈਂ ਕੀਤੇ ਇਹੋ ਜਿਹਾ ਰੋਲ, ਇੱਥੇ ਤੈਨੂੰ ਕੀ ਹੋਇਆ? ਮੈਂ ਕਿਹਾ ਦੇਖ ਭੱਟੀ, ਉੱਥੇ ਮੈਂ ਐਕਟਰ ਹੁੰਦਾ, ਮੈਂ ਅਦਾਕਾਰੀ ਕਰ, ਇੱਥੇ ਮੈਂ ਮੁਸਲਸਲ ਤਾਰਦਾ ਓਰੀਜਨਲ, ਮੈਂ ਇੱਥੇ ਅਦਾਕਾਰੀ ਨਹੀਂ ਕਰਨੀ। ਕੁਝ ਅਰਸਾ ਗੁਜ਼ਰੇ, ਇੱਕ ਸਾਹਿਬ ਆ ਗਏ, ਇਹ ਤੁਸੀਂ ਛੂਟ ਦਿੱਤੀ, ਐਵੇਂ ਕੋਈ ਬੜਾ ਬੁੱਲ ਠੀਕ ਕਰਨਾ ਹੈ ਨਾ ਸਟੂਡੀਓ 'ਚ, ਵਾਹ ਵਾਹ ਸੁਭਾਨ ਅੱਲਾ, मतलब तार साहब कमाल कर दिया, ये लाइव पहली बड़ी तारीफ की थी। अच्छा ਇਹੋ ਜਿਹਾ ਜਿਹੜਾ ਵਾਹ ਵਾਹ ਕਰਨ ਵਾਲਾ ਹੁੰਦਾ, ਮੈਨੂੰ ਪਤਾ ਹੁੰਦਾ ਕਿ ਇਹਨੇ ਅਖੀਰ 'ਚ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਖਾਣਾ ਹੈ ਹਾਂ ਜੋ ਵੀ ਮੈਨੂੰ ਪਤਾ ਹੁੰਦਾ, ਕੋਈ ਤਜਰਬਾ ਹੈ बस एक है ये जो। अच्छा मैं सुबह कहना, मैं कह जी आप सुबह सवेरे सो रहे होंगे तो आप कहते होंगे कि ये बंदा आके सलामियाँ करनी शुरू कर देता है कि ये वो सारा, तो माफ़ कीजिएगा ये सलामी जो है उर्दू में मुस्तमल नहीं है। ਹੁਣ ਉਹ ਜਿਹੜਾ ਨਾ ਇੱਕ ਮਤਲਬ ਪੇਚ ਲਾਉਣ ਵਾਲਾ ਮਿਸਤਰੀ, ਜਾਂ ਮਿਸਤਰੀ ਵੀ ਨਹੀਂ, ਉਹਨੂੰ ਇਹ ਜ਼ਰੂਰਤ, ਉਹ ਫਿਰ ਜੋ ਕੁਝ ਮੈਂ ਉਹਨਾਂ ਕੀਤਾ ਕਿ ਉਹ ਮੈਨੂੰ ਕ੍ਰਿਟੀਸਾਈਜ਼ ਕਰ ਰਿਹਾ, ਮੇਰਾ ਗਲਤੀ ਕੱਢ ਰਿਹਾ, ਕਿਉਂ कि तुसा उन्होंने इजाज़त दी कि भाई ये अहले ज़बान है, ये बताइए तो सही कि जद्दोजहद होता है या जद्दोजहद होता है, तुसी दी।
ਉਹ ਫਿਰ ਜਿਸ ਵੇਲੇ ਸਾਰੇ ਮਾਫੀ ਮੰਗਣੀ ਸ਼ੁਰੂ ਕਰਤੀ ਬਾਕੀ ਜੋ। ਹੁਣ ਮੈਂ ਕਿਹਾ ਗੱਲ ਸੁਣ, ਤੈਨੂੰ ਪਤਾ ਵਲੀ ਦਕਨੀ ਕੌਣ ਸੀ? ਹੁਣ ਕੀ ਪਤਾ ਸੀ? ਮੈਂ ਕਿਹਾ ਵਲੀ ਦਕਨੀ ਨੇ ਸਲਾਮੇ ਇਸਤੇਮਾਲ ਕੀਤਾ ਹੈ, ਤੁਹਾਨੂੰ ਤੇ ਆਪਣੀ ਜ਼ੁਬਾਨ ਦਾ ਨਹੀਂ ਪਤਾ। ਚੁਨਾਂਚੇ ਇਹ ਇੱਕ ਐਟੀਟਿਊਡ। ਉਹ ਇੱਕ ਵਾਰੀ ਮੈਂ ਐਵੇਂ ਆਖਿਆ ਬੱਚਿਆਂ ਨੂੰ ਕਿ ਬੱਚੇ ਉਹਦੇ ਮਤਲਬ ਤੁਸੀਂ ਲਗੇ ਜਾ ਰਹੇ ਹੁੰਦੇ ਸਾਈਕਲ 'ਤੇ, ਛੋਟੀਆਂ ਸਾਈਕਲਾਂ 'ਚ ਜਾਂਦੇ ਬੱच्चे, सराय मुर्गी होती है, मुर्गी के पीछे चूचे होते हैं इतने सॉफ्ट सॉफ्ट, तो उस चूचे के ऊपर से पहिया गुजर जाए ना, वो चूम करेगा तो बददुआएं देगा। आप लो जी ਉਹਦੇ 'ਚ है जी इन्होंने चूचे क्यों कहा है? वो बड़ी मुसीबत है। फिर मेरी पेशी तो नहीं हुई, ਉਹ यार तू ज़रूर चूचे कहना सी, चूजे क्यों नहीं कह सकता? मैं कहा सर वो है ही चूचे से। ਅਸੀਂ ਚੂਚੇ ਹੀ ਵੇਖ नहीं वो है, मैनू दिसदे ही चूचे सन। ਉਹ ਮੇਰਾ ਛੋਟਾ ਭਾਈ ਸੀ ਅੱਲਾ ਬਖਸ਼ੇ, ਉਹ ਮਤਲਬ ਕਿ ਸਾਰੀ ਉਮਰ ਨਾ ਉਹ ਕਾਇਦਾ ਪੜ੍ਹਦਾ ਸੀ ਅਤੇ ਉਹ ਸ਼ੀਨ ਗੋਂਗਲੂ ਪੜ੍ਹਦਾ ਸੀ। ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਸ਼ੀਨ ਨਾਲ ਸ਼ਲਗਮ ਕਿੱਥੇ, ਅੱਗੇ ਗੋਂਗਲੂ ਬਣਿਆ। ਹਾਂ ਬਿਲਕੁਲ। ਅਸੀਂ ਇਸ ਤਰ੍ਹਾਂ ਭਟਕਾਏ ਗਏ। ਖੈਰ ਉਹਦੇ ਬਾਅਦ ਕਿਉਂਕਿ ਮੈਂ ਐਕਸਟੈਂਸਿਵਲੀ ਬੁੱਲੇ ਸ਼ਾਹ ਨੂੰ, ਵਾਰਿਸ ਸ਼ਾਹ ਨੂੰ, ਬਾਕੀ ਇਹ ਹੋਇਆ ਕਿ ਜੀ ਇਹ ਮੀਰ ਨੂੰ ਨਹੀਂ ਕਰਦਾ, ਇਹ ਗਾਲਿਬ ਨੂੰ ਨਹੀਂ ਕਰਦਾ। ਮੈਂ ਇਹ ਕਿਹਾ ਕਿ ਜੀ ਮੈਂ ਕਿ ਇਹ ਸਾਰੇ ਲੋਕ ਜਿਹੜੇ ਨੇ ਇਹਨਾਂ ਦਾ ਵੀ ਤਜ਼ਕਰਾ ਹੋਣਾ ਚਾਹੀਦਾ। ਉਹਦੀ ਇੱਕ ਛੋਟੀ, ਮੈਂ ਮਾਸਕੋ ਯੂਨੀਵਰਸਿਟੀ 30 ਸਾਲ ਮਤਲਬ 40 ਹੋ ਗਏ, ਉਹ ਨਿਸਾਬ ਵਿੱਚ ਮੇਰੀਆਂ ਚੀਜ਼ਾਂ ਸ਼ਾਮਲ ਨੇ ਕੁਛ, ਅਤੇ ਮੈਂ ਲੈਕਚਰਸ ਵਾਸਤੇ ਉਹਨਾਂ ਮੈਨੂੰ ਬੁਲਾਇਆ, ਮੈਨੂੰ ਅਤੇ ਮੇਰੀ ਬੀਵੀ ਨੇ 1 ਮਹੀਨਾ ਆਫੀਸ਼ੀਅਲੀ। ਉਹ ਗਿਆ, ਉਹ ਮੈਂ ਕੁਝ ਕਿਤਾਬਾਂ ਲੈ ਗਿਆ। ਉਹਨਾਂ 'ਚ ਮੁਜ਼ੱਫਰ ਗਫਾਰ ਦਾ ਬਹੁਤ ਵੱਡਾ ਕੰਮ। ਮੈਨੂੰ ਅਫਸੋਸ ਇਸ ਗੱਲ ਦਾ ਕਿ ਬਹੁਤ ਘੱਟ ਲੋਕ ਮੁਜ਼ੱਫਰ ਗਫਾਰ ਦੇ ਕੰਮ ਨੂੰ ਜਾਣਦੇ ਨੇ। ਸ਼ਾਹ ਹੁਸੈਨ ਦੇ ਉੱਤੇ, ਬਾਬਾ ਨਾਨਕ ਉੱਤੇ, ਬੁੱਲੇ ਸ਼ਾਹ ਉੱਤੇ, ਹੋਰ ਕਿਹਦੇ ਉੱਤੇ ਵੇ 3 ਵਾਲੀਅਮ ਦੀਆਂ ਨੇ, ਗੁਰਮੁਖੀ 'ਚ ਵੀ, ਅੰਗਰੇਜ਼ੀ 'ਚ ਵੀ, ਸਾਰੇ। ਮੈਂ ਉਹ ਬੁੱਲੇ ਸ਼ਾਹ ਦੀਆਂ 2 ਵਾਲੀਅਮ ਲੈ ਗਿਆ। ਮੈਂ ਜੋ ਪੇਸ਼ ਕੀਤੀਆਂ ਉੱਥੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਬੁੱਲੇ ਸ਼ਾਹ ਕੌਣ ਹੈ, ਕਿਉਂਕਿ ਅਸੀਂ ਗੱਲ ਹੀ ਨਹੀਂ ਨਾ ਕਰਦੇ ਜੀ। ਮੈਨੂੰ ਉਹ ਸਵਾਲ ਜਵਾਬ ਜਿਸ ਵੇਲੇ ਹੋਇਆ, ਪ੍ਰੋਫੈਸਰ ਸਨ तमाम उर्दू दियाँ, उन्होंने कहा जी कि हम क्योंकि आगाह नहीं है, सुना है नहीं, तो आप ये बताएं कि क्या ये फैज़ और गालिब से बड़े, फैज़ और इकबाल से बड़े? मैं कह ये सबसे बड़े थे, और ये सब कॉन्टिनेंट के सबसे बड़े शायर। एंड आई बिलीव दैट कि शायरी च बुल्ले शाह दे नेड़े नहीं लगता कोई। ठीक, अच्छा गल हो रही सी कि टैलीविजन, वो एक बारी मैं जाना सी किधरे पहाड़ों पर, मैं 15-20, तो एक मुंडा सी पिशौर का, वो मैं प्रोग्राम जो बड़ा अच्छी रवानी ना बोलता सी। मैं कि यार उन्होंने ट्राई करो मेरी जगह, उन्होंने चाहिए ਹੁੰਦਾ ਸੀ ਨਾ, ਕਿਉਂਕਿ ਉਹਦੇ ਨਾਲ ਮਿਆਨ ਦੇ ਵਿੱਚ ਫਿਰ ਉਹਨੂੰ ਉਹਨਾਂ ਨੇ ਲਿਆਂਦਾ। ਉਹਦੇ ਬਾਅਦ ਵਾਪਸ ਆਇਆ, ਪਤਾ ਲੱਗਾ 2-4 ਪ੍ਰੋਗਰਾਮ ਕਰਕੇ ਉਹਨੂੰ ਉਹਨਾਂ ਫਾਰਗ ਕਰ। मैं उन्होंने क्या कि क्यों फ़र्क? कहने लगा जी कि वो कहते हैं आपके उर्दू में पठानी लहजा, अब फूल को फूल कहते। मैं गया जाके डायरेक्टर ਨੂੰ ਮਿਲਿਆ, ਮੈਂ ਕਿਹਾ ਐਸ ਮੁੰਡੇ ਨੂੰ ਇਹਦੇ ਟੈਲੈਂਟ ਵੀ ਹੈ ਸਾਰਾ ਕੁਝ, ਉਹਨੇ ਆਪਣਾ ਚੈਨਲ ਬਾਈ, ਇਹਨੂੰ ਸਿਰਫ ਇਸ ਵਾਸਤੇ ਜਵਾਬ ਮਿਲਿਆ ਕਿ ਇਹਦਾ ਲਹਿਜਾ ਪਠਾਨ ਨਹੀਂ। ਠੀਕ ਹੈ, ਤੁਸੀਂ ਮੈਨੂੰ ਇਹ ਦੱਸੋ, that means कि ये जो PTV है, पाकिस्तान टेलीविजन, ये फिर सिर्फ टेलीविजन है, पाकिस्तान का नहीं। इतने बलोची ਨੂੰ ਲਿਆ ਕੇ ਬਾਹਰ ਉਹ ਨਹੀਂ ਬਹਿ ਸਕਦਾ ਤੁਹਾਡੇ ਮੁਤਾਬਿਕ, ਉਹਦੇ ਬਲੋਚੀ ਲੈ ਜਾਏਗਾ, ਉਹ ਸਿੰਧੀ ਨਹੀਂ ਬਹਿ ਸਕਦਾ, ਇਹ ਪਠਾਨ ਇਹ ਨਹੀਂ ਬਹਿ ਸਕਦਾ। ਮੈਨੂੰ ਦੱਸੋ ਇੱਥੇ ਕੌਣ ਬੈਠੇਗਾ? ਮਤਲਬ ਇਹ ਮਸਾਇਲ ਸਾਡੇ ਜਿਹੜੇ ਸਨ ਨਾ, ਔਰ ਮਤਲਬ ਇਹ ਚੱਲਦਾ ਰਿਹਾ। ਉਹ ਮੈਂ ਹੁਣ ਸ਼ਾਰਟ ਕਰਨਾ, ਗੱਲਾਂ ਬੜੀਆਂ ਲੰਮੀਆਂ ਨੇ। ਜਿਹੜੇ ਪੰਜਾਬੀ ਜਿਨ੍ਹਾਂ ਨੇ ਥੋੜ੍ਹਾ ਜਿਹਾ ਤੋੜਿਆ ਨਾ ਇੱਕੋ ਸਾਰਾ ਤ੍ਰਿਸਮ,
ਤੁਹਾਨੂੰ ਪਤਾ ਕਿ ਜੀ ਪੰਜਾਬੀ ਜਿਹੜਾ ਮੈਂ ਓਰੀਜਨਲੀ ਇੱਕ ਸੌਂਗ ਪਲੇ ਪੰਜਾਬੀ ਦੇ, ਉਹਦੇ ਬਾਅਦ ਮੇਰਾ ਸੀਰੀਅਲ ਸੀ ਚਾਨਣ ਤੇ ਦਰਿਆ। ਅੱਜ ਵੀ ਇਹ ਕਿਹਾ ਜਾਂਦਾ ਕਿ ਮੋਸਟ ਪਾਪੂਲਰ, ਜਿਸ ਤਰ੍ਹਾਂ ਬਕਾਇਦਾ ਬਾਜ਼ਾਰ ਬੰਦ ਹੁੰਦੇ ਸਨ ਉਹਦੇ 'ਚ 40-45 ਐਪੀਸੋਡ ਚੱਲੇ। ਮੈਂ ਇਹ ਵੇਖਿਆ ਕਿ ਮੈਂ ਕਿਹਾ ਕਿ ਜੇ 2 ਟਕੇ ਦਾ ਉਰਦੂ ਦਾ ਡਰਾਮਾ ਚੱਲਦਾ ਉਹਦੀ ਬੜੀ ਸ਼ੋਹਰਤ ਹੁੰਦੀ, ਅਖਬਾਰਾਂ ਹੀ ਜੇ ਪੰਜਾਬੀ ਜਿਹੜਾ ਤੀਰ ਮਾਰ ਲਓ ਉਹ ਕਿਸੇ ਨੇ ਪਰਵਾਹ ਹੀ ਨਹੀਂ ਜੀ, ਪੰਜਾਬੀ में ਲਿਖਾ हुआ है। ਦੂਸਰੀ ਚੀਜ਼ ਮੈਨੂੰ ਉਹਨਾਂ ਕਿਹਾ ਕਿ ਜੀ ਔਰ ਹੋਰ ਆਖਿਆ ਪੰਜਾਬੀ, ਮੈਂ ਕਿਹਾ ਜੀ ਮੈਂ ਇੱਕ ਸ਼ਰਤ 'ਤੇ ਲਿਖਾਂ ਕਿ ਇਹਨੂੰ ਪ੍ਰਾਈਮ ਟਾਈਮ 8 ਵਜੇ ਦਾ ਦਿੱਤਾ ਜਾਏ। ਕਹਿੰਦੇ ਜੀ ਇਹ कैसे हो, ਪ੍ਰਾਈਮ ਟਾਈਮ ਨਹੀਂ, ਪੰਜਾਬੀ ਦੇ ਵਾਸਤੇ ਸਲੋਟ ਸੀ 5 ਵਜੇ, ਜਿਸ ਵੇਲੇ ਕੋਈ ਵੀ ਨਹੀਂ ਸੀ ਵੇਖਦਾ। ਉਹਦੇ 'ਚ ਭੈੜੇ ਜਿਹਾ ਹੀ ਲਿਖਣ ਵਾਲੇ ਵੀ ਹੁੰਦੇ ਸਨ, ਦਰਮਿਆਨੇ ਜਿਹਾ, ਔਰ ਐਕਟਰ ਵੀ ਦਰਮਿਆਨੇ ਜਿਹੇ ਜਿਹੜੇ ਬੱਚੇ ਕੁੱਚੇ ਸਸਤੇ ਜਿਹੜੇ, ਔਰ ਪ੍ਰੋਡਿਊਸਰ ਵੀ ਐਵੇਂ ਖੱਸੀ ਜਾਈ। ਉਹਨਾਂ ਨੂੰ ਬਹਿੰਦਾ ਹੀ ਕੋਈ ਨਹੀਂ ਸੀ, ਬਸ ਨਾਮ ਬਣ ਗਿਆ ਕਿ ਅਸੀਂ ਸਲਾਟ ਦੇ ਰਹੇ ਹਾਂ। ਬਸ ਸਲਾਟ ਦਿੱਤੀ। ਪੰਜਾਬੀ ਗਾਣਾ ਜਿਹੜਾ ਸੀ ਉਹ ਬੈਨ ਸੀ ਮਿਊਜ਼ਿਕ ਦੇ ਵਿੱਚ। ਮਿਊਜ਼ਿਕ ਦੇ ਪ੍ਰੋਗਰਾਮ ਵਿੱਚ ਪੰਜਾਬੀ ਗਾਣਾ ਨਹੀਂ ਸੀ ਚੱਲਦਾ, ਸਿਰਫ ਉਰਦੂ। ਉਹ ਮੈਨੂੰ ਯਾਦ ਹੈ ਇਬਰਾਰ ਦੀ ਵੀ ਇੱਕ ਬੜੀ ਵੱਡੀ ਕੰਟਰੀਬਿਊਸ਼ਨ। ਜੀ ਪਲੀਜ਼। ਇਬਰਾਰ ਉਲ ਹਕ ਹਿੱਟ ਹੋਇਆ ਸੀ ਅਤੇ ਸਾਡਾ ਕੋਈ ਸੀ ਨੈਸ਼ਨਲ ਪ੍ਰੋਗਰਾਮ, ਅਤੇ ਨਹੀਂ ਬੁਹਾਰੀ ਕਰ ਰਿਹਾ ਸੀ ਅਤੇ ਮੈਂ ਸਕ੍ਰਿਪਟ ਕਰ ਰਿਹਾ ਸੀ। ਮੈਨੂੰ ਹੁਣ ਤੱਕ ਯਾਦ ਹੈ ਕਿ ਇਬਰਾਰ ਨੂੰ ਕਿਹਾ, ਇੱਥੋਂ ਦੇ GM ਨੇ, ਬੜਾ ਅੱਛਾ ਬੰਦਾ ਵਕਾਰ ਵੀ, ਵੈਰੀ ਨਾਈਸ ਪਰਸਨ, कि देखो इबरार नेशनल प्रोग्राम है तो ये नहीं हो सकता कि, अच्छा मेहदी हसन भी बैठे, ये नहीं हो सकता कि आप पहले उर्दू में गाओ फिर पंजाबी में गा लें। उन्हें अगों आख्या, उन्होंने भी उस वेले शोहरत चढ़ी सी बिल्लो के घर की, हस के कहने लगा अच्छा आप इस तरह करें कि खान साहब के कहें कि ये पहले पंजाबी गाएं फिर उर्दू गाएं तो मैं भी कर दूँ। ये वो लोग ही ने फारूक कैसर कलियां जी, मौसी मुसीब ते अंकल हैगा पंजाबी विच, ये वो लोग जिन्हें ब्रेक किया है। इमरान उल हक नहीं बुखारी और कहता सी ना कि मैनू तो अंग्रेजी आती या पंजाबी आती, मैंने तो उर्दू आती नहीं। ठीक है जी। अच्छा, उसके बाद आ गया नुसरत फतेह अली खान। नुसरत के आखिरी प्रोग्राम मैं किए और सारा ही उन्हें पंजाबी गाया। ये आहिस्ता आहिस्ता पंजाबी जिहड़े सन प्रोग्राम उन्हां च पंजाबी इस तरह आई बड़ी वक्तां दे नाल, ये कोई नहीं सी इन्हूं एक्सैप्ट कर रहा। एक जिहड़ी मेजर ब्रेक सी ना जिहड़ी नैशनल लैंग्वेजिज विच, 2 बंदे सन, अब्दुल कादर जनेजो और नूरुल हुदा शाह सिंधी। इन्हां दे सिंधी ड्रामे सन, उन्हें कन्वर्ट उर्दू विच कीता, उन्हें तबाही फेर दी क्योंकि पहली बारी लोगों नूं इस सरजमीन की खुशबू आई। हुण मतलब मेरी बेटी बैठी 6वीं 7वीं पढ़दी, तो एक बेगम खुर्शीद मिर्जा हुंदी सी, बड़ी माई जी, तो पुराने वक्तां दी हीरोइन, पता नहीं कानन देवी की नाम, तो कराची प्रोग्राम, तो हमेशा विखाते सन। वो बैठी तख्त पोशते ना, तो नाल उन्हें डड़ा पानदान रखा तो कट्टी जा रही। बेटी मैनू कहती अबू ये औरत जो है ये की कर रही है? मैं क्या बेटे पान बना रही। वो ड्रामे कहती इन्हें दुकान खोली। मैं क्या नहीं, तो क्यों उन्होंने समझ, क्योंकि बस कल्चर नहीं है, नहीं उसमें चीज़ें हैं, उन्होंने समझ ही नहीं आ रही कि एक ही है। अच्छा, ये जिसले आए नूरुल हुदा और अब्दुल कादर जनेजो, इन्हां जिसले आए, इन्हां दे हवाएं तो जंगल, वो इस अज भी साईं का लफ्ज़ जिहड़ा है उत्थों राज होया। बिल्कुल, ਅਸੀਂ ਵੀ ਲਿਖਤਾਂ ਦੇ ਅੰਦਰ ਉਹ ਸਾਈਂ ਐਡ ਕੀਤਾ ਸੀ, ਔਰ ਇਸੇ ਟਾਈਮ ਪੀਰੀਅਡ ਦੇ ਅੰਦਰ ਉਸੇ ਟਾਈਮ ਤੇ। ਅੱਛਾ, ਉਹਦੀ ਜਿਹੜੀ ਇੰਟਰਸਟਿੰਗ ਗੱਲ ਹੋਈ, ਉਹਦੇ ਸਾਰੇ ਸਿੰਧੀ ਉਹਨਾਂ ਐਕਟਰ ਪਾਏ। ਇੱਕ ਸੀ ਨੂਰ ਲਸ਼ਾਰੀ, बड़ा अच्छा बंदा सी, प्राइड ऑफ परफॉर्मेंस भी मिला मेरे ना। तो मैनू कहने लगा कि मेरे को आ गया कि आप तो ये वो,
तो मैं क्या ड्रामे का शौक थे? कहने लगा साईं हम वो स्कूल के ज़माने में करते थे, पीटीवी पे कराची के हमें अंदर नहीं जाने देते। वो कहते तुम सिंधी हो, तुम्हारा क्या काम है? ਸਿੰਧੀਆਂ ਦੇ ਨਾਲ ਵੀ ਇਹ ਤਸੱਬ ਹਾਲਾਂਕਿ ਉਹਨਾਂ ਨੇ ਤਾਂ ਆਪਣੀ ਜ਼ੁਬਾਨ ਤੋਂ ਨਾ ਸਾਰਾ ਨਾ ਉਸ ਤੋਂ ਮੈਂ ਨਿਕਲ ਤੁਹਾਨੂੰ ਗਿਆ ਸੀ। ਦੱਸਿਆ ਕਿ ਜੀ ਲੋਕਲ ਜ਼ਬਾਨ ਭਾਵੇਂ ਪਸ਼ਤੋ ਹੋਵੇ, ਭਾਵੇਂ ਸਿੰਧੀ ਹੋਵੇ, ਬਲੋਚੀ, ਨੋ। ਪੀਟੀਵੀ ਤੇ ਉਹਦੇ ਦਰਵਾਜ਼ੇ ਉਹ ਬੰਦ। ਇੰਜੀ ਸਰ ਹੈ। ਉਹ ਮੈਂ ਕਦੀ ਸ਼ਿਕਾਇਤ ਨਹੀਂ ਕੀਤੀ। ਮੈਨੂੰ ਅੱਜ ਤੀਕਰ ਕਰਾਚੀ ਟੈਲੀਵਿਜ਼ਨ ਵਾਲਿਆਂ ਨੇ ਕਦੀ ਇਨਵਾਈਟ ਨਹੀਂ ਕੀਤਾ ਕਿਸੇ ਫੰਕਸ਼ਨ ਵਾਸਤੇ, ਕਿਸੇ ਇੰਟਰਵਿਊ ਵਾਸਤੇ। ਮੈਂ ਨਾ ਉਹਦਾ ਅੰਦਰ ਤੱਕ ਨਹੀਂ ਗਿਆ। ਮੈਨੂੰ 60 ਸਾਲ ਹੋ ਗਏ ਨੇ ਟੀਵੀ ਕਰਦੇ। ਅਸੀਂ ਉੱਥੋਂ ਬੁਲਾਉਂਦੇ ਹਾਂ, ਅਸੀਂ मैं ਉਹਦੀ तफसील ही नहीं जानूँगा। मतलब कि बहुत अच्छा चुनाचे कि वो हमें तो अंदर नहीं जाने देते थे। फिर ये जिन्हें जो भाई का बदला हो गया वो चली। ਉਹਦੇ ਵਾਸਤੇ ਚਾਹੀਦਾ ਸੀ ਸਿੰਧੀ ਲਹਿਜਾ, ਸਿੰਧੀ ਡਰਾਮੇ, ਠੀਕ ਹੈ। ਉਹ ਜਦੋਂ ਹਿੱਟ ਹੋਏ ਤੇ ਜਿਹੜੇ ਉੱਥੇ ਮੇਜਰ ਅਦਾਕਾਰ ਸਨ, ਬੜੇ ਵੱਡੇ ਅਦਾਕਾਰ, ਉਹ ਕਹਿੰਦੇ ਸਨ ਕਿ ਯਾਰ ਇਹ ਜਿਸ ਵੇਲੇ ਇੱਥੇ ਜਿਹੜੇ ਸੁਪਰ ਹਿੱਟ ਡਰਾਮੇ ਨੇ ਜਿਹਨਾਂ ਨੂੰ ਲੋਕੀ ਇੰਝ ਵੱਜ ਕੇ ਵੇਖਦੇ ਨੇ, ਛੋਟੀ ਸੀ ਦੁਨੀਆ ਇੱਕ ਆਇਆ ਸੀ, ਕਿਆ ਡਰਾਮਾ ਸੀ। ਅੱਛਾ, ਅਤੇ ਇਹਨਾਂ 'ਚ ਅਸੀਂ ਘਾਸ ਨਹੀਂ ਹੁੰਦੇ। ਉਹਨਾਂ ਅਪਰੋਚ ਕੀਤਾ ਪ੍ਰੋਡਿਊਸਰ ਨੂੰ, ਉਹ ਵੀ ਸਿੰਧੀ। ਉਹਨੇ ਕਿਹਾ ऐसा ਸਾਨੂੰ नहीं स्वीकार। उन्होंने कहा माफ़ कीजिए आपका लबो लहजा दुरुस्त नहीं है हमारे लिए। लबो लहजा ही सारा नहीं, अगर वो ਤੁਹਾਡਾ ਨਹੀਂ ਤੇ ਸਿੰਧੀ ਦਾ ਲਬੋ ਲਹਿਜਾ ਉਹਨਾਂ ਦਾ ਨਹੀਂ। ਉਹਨਾਂ ਨੂੰ ਪਹਿਲਾਂ ਕਿਹਾ ਜਾਂਦਾ ਸੀ ਤਾਂ ਉਰਦੂ ਦਾ। ਹਾਂ ਉਹਨਾਂ ਨੇ ਹਾਂ। ਚੁਨਾਚੇ ਇਹ ਸਾਰਾ ਕੁਝ ਜਿਹੜਾ ਹੈ ਇਹ ਪ੍ਰੋਸੈਸ ਬੜਾ ਲੰਮਾ ਹੋਇਆ। ਉਹਦੇ ਮੇਰਾ ਵੀ ਹਿੱਸਾ ਥੋੜ੍ਹਾ ਜਿਹਾ ਜ਼ਾਹਿਰ ਹੈ ਕਿ ਮੈਂ ਪੰਜਾਬੀ ਲਿਖਿਆ ਬਹੁਤ ਜ਼ਿਆਦਾ, ਪੰਜਾਬੀ ਦੀ ਗੱਲ ਵੀ ਕੀਤੀ। ਉਹਦੇ ਬਾਅਦ ਮਾਰਨਿੰਗ ਟਰਾਂਸਮਿਸ਼ਨ ਵਿੱਚ ਵੀ ਹਮੇਸ਼ਾ ਜੋ ਵੀ ਮਤਲਬ ਮੈਂ ਆਪਣਾ ਹਿੱਸਾ ਪਾਇਆ ਭਰਪੂਰ ਤਰੀਕੇ ਨਾਲ। ਲੇਕਿਨ ਇਹ ਵੇਖ ਬਈ ਉਹਦੇ ਬਾਅਦ ਜਿਸ ਵੇਲੇ ਆਈ ਹੈ ਪੰਜਾਬੀ, ਖਾਸ ਕਰ ਮਿਊਜ਼ਿਕ, ਅਤੇ ਮੈਂ ਉਹਨੂੰ ਨੁਸਰਤ ਨੂੰ ਜ਼ਾਹਿਰ ਥੋੜ੍ਹਾ ਜਿਹਾ ਤੁਸੀਂ ਹੈਲਪ ਵੀ ਕਰ ਦਿਓ। ਜੀ ਜੀ, ਨੁਸਰਤ ਸਾਹਿਬ ਦੇ ਨਾਲ ਕੁਛ ਅਗਰ ਸ਼ੇਅਰ ਕਰ ਪਾਓ। ਉਹ ਬੜੀ ਲੰਮੀਆਂ ਗੱਲਾਂ ਨੇ। ਕੋਈ ਇੱਕ ਅੱਧੀ। ਨੁਸਰਤ ਜਿਹੜਾ ਸੀ ਨਾ, ਇੱਕ ਤਾਂ ਉਹਦੇ ਆਖਰੀ 2 ਪ੍ਰੋਗਰਾਮ ਮੈਂ ਕੀਤੇ ਸੀ। ਉਸ ਤੋਂ ਬਾਅਦ ਲੰਡਨ ਚਲਾ ਗਿਆ, ਦੈਨ ਡਾਈਟ। ਅਤੇ ਮੈਂ ਉਹਨੂੰ ਮੈਂ ਕਰਨਾ ਸੀ ਤੇਰੇ ਨਾਮ ਇੱਕ ਪ੍ਰੋਗਰਾਮ ਹੁੰਦਾ ਸੀ, ਅਤੇ ਮੇਰੀ ਵੀ ਬੜੀ ਖਾਹਿਸ਼ ਸੀ। ਇੱਕ ਦਿਨ ਕੁਛ ਸਾਰਾ ਸ਼ਡਿਊਲ ਹੋਇਆ, ਉਹਦੇ ਗਲੇ ਖਰਾਸ਼ ਆ ਗਈ। ਕਹਿਣ ਲੱਗਾ ਇਹਨੂੰ ਅੱਗੇ ਕਰ ਦਿਓ। ਮੈਂ ਅੱਜ ਖਰਾਸ਼ ਆ ਜਾਂਦੀ ਸੀ, ਸਿੰਗਰ ਦੇ ਆ ਜਾਂਦੀ। ਮੈਂ ਕਿਹਾ ਨੁਸਰਤ ਜੀ ਤੁਸੀਂ ਤਾਂ ਲੰਡਨ ਚਲੇ ਜਾਣਾ, ਮੈਨੂੰ ਪਤਾ ਹੀ ਜਾਣਾ ਉਹਨੇ ਆ ਜਾਣਾ। ਕਹਿਣ ਲੱਗੇ ਫਿਕਰ ਨਾ ਕਰੋ, ਇਹ ਮੇਰਾ ਤੁਹਾਡਾ ਵਾਅਦਾ ਕਿ ਤੁਹਾਡਾ ਪ੍ਰੋਗਰਾਮ ਰਿਕਾਰਡ ਕਰਕੇ ਜਾ। ਸਟੂਡੀਓ ਜਦੋਂ ਦਾਖਲ ਹੋਇਆ ਨੁਸਰਤ, ਉਹਦੇ ਪੈਰ ਸੁੱਜੇ ਸਨ, ਸ਼ੂਗਰ ਸੀ ਜਾਂ ਹਾਰਟ ਦਾ ਜੋ ਵੀ। ਉਹ ਪੱਟੀਆਂ ਬੰਨੀਆਂ ਸਨ, ਜੁੱਤੀ ਨਹੀਂ ਸੀ ਪਾਈ। ਉਹ ਫਿਰ ਨਿੱਠ ਕੇ ਬੈਠਾ। ਜੋ ਉਦੋਂ ਪਹਿਲਾਂ ਵੀ ਮੈਂ 1-2 ਪ੍ਰੋਗਰਾਮ ਕੀਤੇ, ਜੋ ਮੈਂ ਉਹਨੂੰ ਕਿਹਾ, ਔਰ ਮੈਂ ਪੰਜਾਬੀ ਜ਼ਿਆਦਾ। ਅਤੇ ਮੈਂ ਕਿਹਾ ਇਹ ਦੱਸੋ ਕਿ ਬਈ ਉਹਨਾਂ ਦਿਨਾਂ 'ਚ ਐਕਚੁਅਲੀ BBC ਦੇ ਇੱਕ ਪ੍ਰੋਗਰਾਮ ਚੱਲਿਆ ਹੈ। ਉਹ ਇੱਕ ਬੜੀ ਮਾਡਰਨ ਜਿਹੀ ਕੁੜੀ, ਕੋਈ ਮਤਲਬ ਨਾ ਪੰਜਾਬਣ ਔਰ ਨਾ ਕੋਈ ਪਾਕਿਸਤਾਨੀ, BBC ਦੇ ਉੱਥੇ ਦੀ ਕੋਈ ਰਹਿਣ ਵਾਲੀ, ਕੋਈ ਮਰਾਠਣ ਸੀ, ਕੀ ਸੀ। ਉਹ ਹੀ ਗਾਣਾ ਗਾ ਰਹੀ ਬੜਾ ਜ਼ਬਰਦਸਤ। ਉਹਦੀ ਮੈਨੂੰ ਧੁਨ ਲੱਗੇ ਕਿ ਬਈ ਫੈਮਿਲੀਅਰ, ਮੈਨੂੰ ਇੱਕਦਮ ਸਟਰਾਈਕ ਹੋਇਆ ਕਿ ਇਹ ਤਾਂ ਤੂੰਬਾ ਵੱਜਦਾ ਨਾ ਯਾਰ ਬਿਨਾਂ। ਮੈਂ ਕਿਹਾ ਇਹ ਕੀ ਗਾ ਰਹੀ। ਐਂਡ ਉਹਦੇ ਕੰਪੇਅਰ ਨੇ ਉਹਨੂੰ ਕਿਹਾ ਕਿ ਤੂੰ ਕੀ ਗਾ ਰਹੀ ਸੀ। ਉਹਨੇ ਕਿਹਾ ਇਹ ਪੰਜਾਬੀ ਜ਼ੁਬਾਨ ਦਾ ਗਾਣਾ। ਕਹਿੰਦੇ ਤੂੰ ਤਾਂ ਪੰਜਾਬੀ ਨਹੀਂ। ਕਹਿੰਦੀ ਨਹੀਂ, ਮੈਨੂੰ ਇਹ ਜ਼ੁਬਾਨ ਇੰਨੀ ਮੈਲੋਡੀਅਸ ਲੱਗਦੀ ਕਿ ਮੇਰਾ ਦਿਲ ਕਰਦਾ ਇਹਦੇ 'ਚ ਹੀ ਗਾਵਾਂ। ਹੁਣ ਤੁਸੀਂ ਦੇਖੋ ਕਿ ਬਾਲੀਵੁੱਡ ਵਿੱਚ ਹਰ ਫਿਲਮ ਵਿੱਚ ਪੰਜਾਬੀ ਦਾ ਤੜਕਾ ਲੱਗਾ ਹੋਏਗਾ। ਕਦੀ ਦੇ ਹੱਸ ਬੋਲ ਨੇ, ਸ਼ੌਕਤ ਅਲੀ ਦਾ, ਉਸ ਐਫ ਨੇ ਗਾਇਆ, ਇਹਨੂੰ ਫਿਰ ਪੈਸੇ ਹੀ ਮਿਲੇ। ਸ਼ੌਕਤ ਨੂੰ ਵੀ ਹੁਣ
ਮੈਨੂੰ ਇੱਕਦਮ ਸ਼ੌਕਤ ਯਾਦ ਆਇਆ, ਉਹ ਵੀ ਅੱਲਾ ਬਖਸ਼ੇ ਬਹੁਤ ਹੀ ਕਮਾਲ ਦਾ ਬੰਦਾ ਸੀ। ਮੈਨੂੰ ਇੱਕ ਵਾਰੀ ਅਸੀਂ ਜਹਾਜ਼ 'ਤੇ ਆ ਰਹੇ ਸਾਂ ਅਤੇ ਇਸਲਾਮਾਬਾਦ, ਅਤੇ ਚਨਾਬ ਦੇ ਉੱਤੋਂ ਲੰਘੇ ਅਤੇ ਕੋਈ ਗੱਲ ਹੋਈ ਇਹਦੀ ਸੋਹਣੀ ਮਹੀਵਾਲ ਦੀ ਗੁਜਰਾਤ, ਅਤੇ ਮੈਨੂੰ ਕਹਿੰਦਾ ਤਾਰ ਸਾਹਿਬ ਤੁਹਾਨੂੰ ਪਤਾ ਕਿ ਸੋਹਣੀ ਦੀ ਕਬਰ ਕਿੱਥੇ? ਉਹ ਮੈਨੂੰ ਪਤਾ ਤਾਂ ਹੈ ਸੀ ਸ਼ਹਿਜ਼ਾਦਪੁਰ ਵੀ ਹੈ, ਲੇਕਿਨ ਮੈਂ ਕਿਹਾ ਕਿੱਥੇ ਵੇ? ਕਹਿੰਦਾ ਜਿੱਥੋਂ ਚਨਾਬ ਵਗਦਾ ਨਾ ਉਹ ਸਾਰੀ ਸੋਹਣੀ ਦੀ ਕਬਰ ਹੈ। ਹਾਂ, ਉਹ ਐਵੇਂ ਹੀ ਮੈਨੂੰ ਯਾਦ ਆ ਗਿਆ ਸ਼ੌਕਤ। ਨੁਸਰਤ ਸਾਹਿਬ ਦੀ ਉਹ ਗੱਲ। ਅੱਛਾ, ਨੁਸਰਤ ਦਾ ਹੁਣ ਮੈਂ ਕਿਸੇ ਵੀ ਇੰਨਾ ਕੁਝ ਗਾਇਆ, ਲੇਕਿਨ ਪੰਜਾਬੀ ਕਹਿਣ ਲੱਗਾ ਮੈਂ ਵੀ ਇਸੇ ਨਤੀਜੇ 'ਤੇ ਪਹੁੰਚਿਆ ਕਿ ਪੰਜਾਬੀ ਨਾਲੋਂ ਮਿੱਠੜੀ ਜ਼ੁਬਾਨ ਕੋਈ ਨਹੀਂ ਗਾਣਾ। ਇਹਦੀ ਮੈਨੂੰ ਤਿਆਰੀ ਨਹੀਂ ਕਰਨੀ ਪੈਂਦੀ, ਇਹ ਮੇਰੇ ਅੰਦਰੋਂ ਨਿਕਲਦੀ। ਇਹ ਨੁਸਰਤ ਨੇ ਕਿਹਾ, ਔਰ ਤੁਹਾਨੂੰ ਪਤਾ ਹੀ ਕਿ ਨੁਸਰਤ ਦੇ ਜਿੰਨੇ ਵੀ ਗਾਣੇ ਹਿੱਟ ਹੋਏ, ਮਤਲਬ ਹੈ ਕਿ ਸਿੰਪਲ ਬੜਾ ਸ਼ਾਇਰ ਵਿਗੜ ਗਈ ਹੈ ਥੋੜ੍ਹੇ ਦਿਨਾਂ, ਦੂਰੀ ਪਈ ਹੈ ਥੋੜ੍ਹੇ ਦਿਨਾਂ, ਤੇਰੇ ਹੁੰਦਿਆਂ ਪੀਂਦੇ ਨਹੀਂ ਪੀਣੀ ਪਈ, ਸਿੰਪਲ। ਇਹ ਉਸਦੇ ਫੈਸਲਾਬਾਦ ਦਾ ਅਨਮੋਲ ਸ਼ਾਇਰ। ਸਾਡੇ ਪੰਜਾਬੀ ਸ਼ਾਇਰ ਵੀ ਤੇ ਮਰ ਜਾਂਦੇ ਨੇ ਨਾ ਬਗੈਰ ਕਿਸੇ ਐਪਰੀਸ਼ੀਏਸ਼ਨ, ਨਾ ਕਿਤੇ ਮੁਸ਼ਾਇਰਿਆਂ 'ਤੇ ਬੁਲਾਉਣਾ, ਨਾ ਕਿਤੇ ਹੋਰ ਬੁਲਾਉਣਾ ਹੈ। ਬਾਹਰ ਕਿੱਸਾ ਮੁਖਤਸਰ। ਅਤੇ ਇਹ PTV 'ਤੇ ਵੀ ਫਿਰ ਪੰਜਾਬੀ ਦਾ ਸ਼ਾਇਰਾਂ ਦੀ ਵੀ ਕੋਈ ਥਾਂ ਨਹੀਂ ਸੀ, ਰਾਈਟਰਸ ਦੀ ਕੋਈ ਥਾਂ ਨਹੀਂ ਸੀ। PTV ਦੇ ਉੱਤੇ ਤੁਹਾਨੂੰ ਦੱਸਿਆ ਕਿ ਪੰਜਾਬੀ ਜਿਹੜੀ ਸੀ 5 ਵਜੇ ਉਹਦਾ ਅੱਧੇ ਘੰਟੇ ਦਾ ਸਲੋਟ ਸੀ, ਉਹਦੇ ਬਾਅਦ ਇੱਕ ਡਰਾਮਾ ਚੱਲਦਾ ਸੀ, ਅਗਲੇ ਹਫ਼ਤੇ ਕੋ ਮਿਊਜ਼ਿਕ ਦਾ ਥੋੜ੍ਹਾ ਜਿਹਾ ਐਵੇਂ ਫਟੜ ਜਿਹਾ ਪ੍ਰੋਗਰਾਮ, ਬਸ ਦੈਟ ਇਜ਼। ਹਕੂਮਤਾਂ ਦੇ ਆਉਣ ਜਾਣ ਨਾਲ ਕੋਈ ਪਾਲਿਸੀ 'ਚ ਫਰਕ ਨਹੀਂ, ਕੋਈ ਫਰਕ ਨਹੀਂ ਸੀ ਪੈਂਦਾ। ਸੇਮ ਸਿੰਧੀ ਦਾ ਕੋਈ ਫਰਕ ਨਹੀਂ ਪਿਆ ਬੇਨਜ਼ੀਰ ਦੀ ਹਕੂਮਤ ਦੇ। ਨੋ ਇਹਨਾਂ ਨੂੰ ਪਰਵਾਹ ਕੋਈ ਨਹੀਂ ਇਹਨਾਂ ਦੀ। ਇਹ ਜਿਹੜੇ ਕੰਮ ਕਰਦੇ ਸਨ ਉੱਥੇ, ਇਹ ਉਹਨਾਂ ਦੀਆਂ ਕੋਸ਼ਿਸ਼ਾਂ ਨੇ। ਇਹਨਾਂ ਨੇ ਕੁਛ ਨਹੀਂ ਇਹਨਾਂ ਨੇ ਕੀਤਾ, ਕੋਈ ਆਫੀਸ਼ੀਅਲੀ ਕੁਝ ਵੀ ਨਹੀਂ ਕੀਤਾ ਇਹਨਾਂ ਨੇ। ਲੋਕਾਂ ਦੀਆਂ ਜ਼ਬਾਨਾਂ ਫਿਰ ਲੋਕਾਂ ਨੇ ਹੀ ਆਪ ਹੀ ਕੀਤਾ, ਆਪਣੀ ਥਾਂ ਬਣਾਈ ਉਹਦੇ 'ਚ। ਮਤਲਬ ਇਹ ਵੇ ਕਿ ਬਈ ਮੈਂ ਹੋਰ ਵੀ PTV ਦੇ ਬੰਦੇ ਨੇ ਜਿਨ੍ਹਾਂ ਨੇ ਇਹਦੇ 'ਚ ਕੰਟਰੀਬਿਊਸ਼ਨ ਕੀਤੀ, ਲੇਕਿਨ ਸਿੰਗਰ ਨੇ ਬੜਾ ਕੀਤਾ। ਅੱਛਾ ਮੈਡਮ, ਨੂਰਜਹਾਂ ਦਾ ਵੀ ਉਸ ਵੇਲੇ ਬਹੁਤ ਸੀ। ਦੇਖੋ ਨੂਰਜਹਾਂ ਜਿਹੜੀ ਸੀ ਨਾ, ਜੀ ਉਹਦੇ ਅੱਗੇ ਤੇ ਕੋਈ ਪਰ ਨਹੀਂ ਸੀ ਮਾਰ ਸਕਦਾ। ਜੀ ਮੈਂ ਇਸ ਲਈ ਤੇ ਉਹ ਜੇ ਕਵੇ ਕਿ ਮੈਂ ਇਸ ਵੇਲੇ ਸਹੇਲੀ 'ਚ ਗਾਣਾ ਅਫਰੀਕਨ 'ਚ, ਹਾਂ, ਤੇ ਕੋਈ ਕਹਿ ਕੇ ਤੇ ਵੇਖੇ ਕਿ ਨਹੀਂ ਮੈਡਮ, ਉਹਦਾ ਹੋਰ ਸੀ ਕੰਮ। ਉਹਨੂੰ ਵੀ ਕਿਹਾ ਇਹ ਹੀ ਜਾਂਦਾ ਸੀ ਕਿ ਉਰਦੂ ਬਦਲ ਗਾਓ, ਕਿਹਾ ਇਹ ਹੀ ਜਾਂਦਾ ਸੀ, ਲੇਕਿਨ ਉਹ ਆਪਣੀ ਆਈ 'ਤੇ ਆ ਜਾਂਦੀ ਸੀ। ਨੂਰਜਹਾਂ ਦਾ ਤੇ ਮੈਂ ਲਿਖਿਆ ਵੀ ਬੜਾ, ਉਹਦੀ ਮੈਂ ਬਹੁਤ ਲੰਮਾ ਚੌੜਾ ਲਿਖਿਆ ਉਹਦੇ ਬਾਰੇ 'ਚ। ਉਹ ਗਈ ਸਰ 92 ਦੀ ਗੱਲ ਹੈ, ਉੱਥੇ ਬੰਬਈ 'ਚ ਹੋਈ ਇੱਕ ਹਿਸਟਰੀ ਆਫ ਮਿਊਜ਼ਿਕ ਉੱਤੇ ਗਏ, ਇੱਕ ਹੋਇਆ ਬਹੁਤ ਵੱਡਾ ਕੋਈ ਇਕੱਠ, ਨੂਰਜਹਾਂ ਨੂੰ ਵੀ ਇਨਵੀਟੇਸ਼ਨ ਗਈ। ਉਹਦੀ ਇੰਪੋਰਟੈਂਸ ਦਾ ਇਹ ਅੰਦਾਜ਼ਾ ਲਾਓ ਕਿ ਦਲੀਪ ਕੁਮਾਰ ਉਹਦਾ ਮੇਜ਼ਬਾਨ ਸੀ ਜੀ, ਔਰ ਇਹ ਜਿਹੜੀ ਇਹ ਜਵੇਦ ਅਖਤਰ ਦੀ ਬੀਵੀ ਸ਼ਬਾਨਾ ਆਜ਼ਮੀ, ਇਹ ਉਹਦੀ ਨਾਇਬ ਸੀ, ਅਤੇ ਆਰਕੈਸਟਰਾ ਨੌਸ਼ਾਦ ਦਾ ਸੀ। ਇਸ ਤਰ੍ਹਾਂ ਔਰ ਜਿਹੜੇ ਪਹਿਲੀ ਗਾਣ ਵਾਲੀ ਸੀ ਬੜੇ ਸਗੀਰ ਦੀ ਜ਼ੁਬੈਦਾ ਸ਼ਾਇਦ, ਉਹਦੇ ਤੋਂ ਲੈ ਕੇ ਜਿੰਨੇ ਵੀ ਗਾਇਕ ਜਿੰਦਾ ਸੀ, ਉਹ ਮੈਂ ਤਫਸੀਲ ਹੀ ਨਹੀਂ ਜਾਣਦਾ। ਮੇਰੀ ਨੂਰਜਹਾਂ ਆਈ, ਤਾਲੀਆਂ ਸ਼ਾਲੀਆਂ ਇਹ ਉਹ ਜੋ ਵੀ, ਦਲੀਪ ਨੂੰ ਮਿਲੀ ਬੜੇ ਜੱਫਾ ਮਾਰ ਕੇ, ਦਲੀਪ ਵਿਚਾਰਾ ਸ਼ਰਮਿੰਦਾ ਪਿਆ ਅਤੇ ਕਿਉਂਕਿ ਇਹਨਾਂ ਜੁਗਨੂ ਹੀ ਕੰਮ ਕੀਤਾ। ਨੂਰਜਹਾਂ ਨੇ ਸ਼ੁਰੂ ਕੀਤਾ ਆਵਾਜ਼ ਦੇ ਕਹਾਣੀ, ਔਰ ਉਸ ਵੇਲੇ 60 ਤੋਂ ਪਲੱਸ ਹੋਈ ਸੀ, ਠੀਕ ਹੈ। ਤਾਂ ਸਰ ਉਹਨੇ ਆਵਾਜ਼ ਚੁੱਕੀ ਹੈ ਨਾ, ਅਤੇ ਪਰਦੇ ਖਤਮ ਹੋ ਗਏ ਉਮਰ ਦੇ ਵਿੱਚ। ਉਹੀ ਨੂਰਜਹਾਂ ਹੈ ਪੁਰਾਣੀ ਜੁਗਨੂ ਵਾਲੀ, ਔਰ ਉਹਨੇ ਆਵਾਜ਼ ਚੁੱਕੀ ਅਤੇ ਇੰਝ ਲੱਗੇ ਕਿ ਜਿਹੜੇ ਪਰਦੇ ਨੇ ਨਾ ਉਹਦੇ ਹਾਲ ਦੇ
ਇਸ ਲੈਵਲ 'ਤੇ ਲੈ ਕੇ ਗਏ। ਇਹ ਉਹਨੂੰ ਅੱਲਾ ਦਾ ਇਨਾਮ ਸੀ। ਉਹ ਇਹ ਵਧੀਅਤ ਹੋ ਜਾਂਦੀ ਕਿਸੇ ਚੀਜ਼, ਇਹ ਬੰਦੇ ਦੇ ਵਾਸਤੇ ਨਹੀਂ ਗੱਲ। ਉਹਦੇ ਬਾਅਦ ਉਹਨੇ ਗਾਈ ਮੁਝਸੇ ਪਹਿਲੀ ਸੀ ਮੁਹੱਬਤ ਮੇਰੇ महबूब, ਠੀਕ ਹੈ ਜੀ। ਤੀਜਾ ਉਹਨੇ ਸ਼ੁਰੂ ਕੀਤਾ ਮੈਨੂੰ ਨਹਿਰ ਵਾਲੇ ਪੁੱਲ ਤੇ ਬੁਲਾਇਆ। ਉਹ ਜਿਸ ਵੇਲੇ ਸ਼ੁਰੂ ਕੀਤਾ ਤੇ ਉਹ ਬੰਬੇ ਦਾ ਜਿਹੜਾ ਕਰਾਊਡ ਸੀ ਇੰਡੀਅਨ, ਉਹਨੇ ਇਹ ਬੀਟ ਸੁਣੀ ਹੀ ਨਹੀਂ ਸੀ ਪਹਿਲਾਂ, ਇਹ ਰਿਦਮ ਸੁਣੀ ਨਹੀਂ ਸੀ, ਉਹ ਤਾਂ ਪਾਗਲ ਹੋ ਗਿਆ ਨਾ। ਉਹਦੇ ਬਾਅਦ ਉਹਨੇ ਕਿਹਾ ਕਾਲਾ ਸ਼ਾਹ ਕਾਲਾ, ਸਾਡਾ ਕਾਲਾ ਹੈ ਦਿਲਦਾਰ। ਨੂਰਜਹਾਂ ਦਾ ਤੇ ਮਤਲਬ ਨੂਰਜਹਾਂ ਔਰ ਪੰਜਾਬੀ ਉਹ ਗੱਲਾਂ ਦਾ ਸਬਜੈਕਟ, ਉਹ ਮਤਲਬ ਹੈ ਕਿ ਉਹ ਤੇ ਦਿਲਾਂ ਦੇ ਅੰਦਰ ਵੜ ਗਈ ਨਾ। ਇਹ ਅਗਲੇ ਦਿਨ ਬੜਾ ਅੱਛਾ ਹੁਣ ਤੇ ਸੂਫੀ ਆਦਮੀ PhD ਉਹਦੇ 'ਚ ਸੂਫੀਜ਼ਮ ਵਿੱਚ ਕੀ ਸਤਿੰਦਰ ਸਰਤਾਜ जी, सतिंदर सरताज, हाँ, ਉਰਦੂ ਦਾ ਸ਼ਾਇਰ ਹੈ ਬੜਾ ਜ਼ਬਰਦਸਤ। बहुत अच्छा और समझदा ਨਹੀਂ ਉਹ ਬੜਾ ਆਪ ਵੀ ਕਮਾਲ ਦਾ ਸ਼ਾਇਰ। जी जी। ਉਹਨੇ ਕਿਧਰੇ ਸ਼ੁਰੂ ਕਰਤਾ ਸਾਨੂੰ ਨਹਿਰ ਵਾਲੇ ਪੁੱਲ 'ਤੇ। ਇਹ ਇੰਡੀਆ ਦਾ ਕੋਈ ਸੀ, ਮਤਲਬ ਇੱਕ ਇੰਦੌਰ ਸੀਗੀ, ਮੈਨੂੰ ਯਾਦ ਨਹੀਂ, ਕਰਾਊਡ ਬੈਠਾ ਕੋਈ 10,000 ਦਾ, ਠੀਕ ਹੈ। ਇਹ ਅੱਗੋਂ ਉਹਦੇ ਲਫਾਜ਼ੀ ਭੁੱਲ ਗਿਆ, ਉਹ ਕਰਾਊਡ ਨੇ ਗਾਣਾ ਸ਼ੁਰੂ ਕਰ। वाह वाह, ਤੁਸੀਂ ਦੇਖੋ ਕਿ ਇਹਦਾ ਇੰਪੈਕਟ, ਇਹ ਪੰਜਾਬੀ ਗਾਣਾ, पंजाबी गाने, ਉਹ ਪਤਾ ਨਹੀਂ ਇੰਦੌਰ ਕੇ ਕਿੱਥੋਂ ਦਾ ਕਰਾਊਡ ਹੈ, ਉਹ ਫਿਰ ਉਹਨੂੰ ਯਾਦ ਕਰਾਉਂਦੇ वाह वाह। ਅੱਗੇ। ਤੇ ਬਾਹਰ ਸਤਿੰਦਰ ਸਰਤਾਜ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਮਤਲਬ ਗੁਰੂ ਮੰਨਦਾ ਹੈ, ਦੇਖੋ ਜੀ, ਆਸ਼ਿਕ ਹੈ ਫਤਿਹ। ਨੁਸਰਤ ਨੂੰ ਤਾਂ ਬਹੁਤ ਲੋਕੀ ਗੁਰੂ ਮੰਨਦੇ। ਨੁਸਰਤ ਦੀ ਇੱਕ ਅਲੱਗ ਹੈ ਨਾ ਸਿਸਟਮ ਹੀ ਇਹਦਾ ਦਾ। ਭੋਲਾ ਆਦਮੀ ਸੀ, ਬੜਾ ਲੁੱਟ ਕੇ ਖਾਧਾ ਉਹਨਾਂ ਲੋਕਾਂ ਨੇ, ਖਾਸ ਤੌਰ 'ਤੇ ਉਹਦਾ ਮੈਨੇਜਰ ਸੀ ਜੀ, ਨੇੜੇ ਦੇ ਲੋਕ ਹੀ ਤੇ। ਲੇਕਿਨ ਇਹ ਵੇ ਕਿ ਜਿਸ ਵੇਲੇ ਆਪਣੀ ਆਈ 'ਤੇ ਆਉਂਦਾ ਸੀ ਨਾ, ਉਹ ਮਤਲਬ ਨੁਸਰਤ ਦੇ ਤਾਂ ਇੱਕ ਅਜੀਬੋ ਗਰੀਬ ਸਿਲਸਿਲਾ ਸੀ ਨਾ, ਔਰ ਖਾਸ ਤੌਰ 'ਤੇ ਪੰਜਾਬੀ 'ਚ, ਹਾਂਜੀ। ਤੇ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰ ਆ ਜਾ, ਮਤਲਬ ਉਹਦੇ ਬੜੇ ਗਾਣੇ ਪੰਜਾਬੀ ਦੇ ਇੱਕ ਤੋਂ ਇੱਕ ਵੱਧ ਕੇ ਨਾ। ਤੇ ਉਹ ਨੁਸਰਤ ਵਾਲੇ ਚਲੇ ਗਏ। ਇਹ ਸਾਰੇ ਉਹ ਲੋਕ ਨੇ ਜਿਹੜੇ ਪੰਜਾਬੀ ਨੂੰ ਅੱਗੇ ਲੈ ਕੇ ਆਏ। ਤੁਹਾਡਾ ਵੀ ਨਾਂ ਉਹਨਾਂ 'ਚ ਲਿਖਿਆ ਜਾਏਗਾ ਜਿੰਨੀ ਕੁ ਤੁਸੀਂ ਕਰਦੇ ਹੋ। ਤੇ ਅਸੀਂ ਵੀ ਆਪਣੇ ਨੂੰ ਆਖਰੀ ਗੱਲ ਮੈਂ ਕਰਾਂਗਾ, ਹੁਣ ਮੈਂ ਥੱਕ ਗਿਆ ਇਸ ਤਰ੍ਹਾਂ, ਤੇ ਮੈਂ ਐਂਡਲੈਸ ਕਿ ਆਪਣਾ ਕੋਲੰਬੀਆ ਯੂਨੀਵਰਸਿਟੀ ਨਿਊਯਾਰਕ, ਉੱਥੇ ਜਿਹੜਾ ਸਾਊਥ ਏਸ਼ੀਅਨ ਸੀ ਨਾ, ਸਾਊਥ ਏਸ਼ੀਅਨ ਡਿਪਾਰਟਮੈਂਟ, ਉਹਨਾਂ ਇੱਕ ਖਾਤੂਨ ਹੈ, ਉਹ ਮੇਰੀ ਵਾਕਫ ਸੀ, ਉਹਦਾ ਨਾਂ ਹੈ, ਉਹਨੇ ਮੈਨੂੰ ਆਇਆ, ਉਹ ਆਪਣਾ ਉਹਨੇ PhD ਕੀਤੀ ਸੀ ਕੁਰਤੁਲੈਨ ਹੈਦਰ ਵਿੱਚ, ਜੀ, ਠੀਕ ਹੈ। ਔਰ ਜਰਮਨ ਉਹ ਪੜ੍ਹਾਉਂਦੀ ਸੀ ਉੱਥੇ ਹਾਈਡਲਬਰਗ ਯੂਨੀਵਰਸਿਟੀ, ਹਾਈਡਲਬਰਗ। ਉਹਨੂੰ ਕਿਹਾ ਗਿਆ ਕਿ ਤੂੰ ਮੋਸਟ ਰਿਪਰੈਜ਼ੈਂਟੇਟਿਵ ਸਾਊਥ ਈਸਟ ਏਸ਼ੀਅਨ ਨਾਵਲ ਜਿਹੜਾ ਹੈ ਉਹਦਾ ਥੀਸਿਸ ਪੜ੍ਹ ਇੱਥੇ ਆ ਕੇ ਕੋਲੰਬੀਆ। ਮੈਨੂੰ ਨਹੀਂ ਪਤਾ, ਉਹਨੇ ਮੇਰੇ ਨਾਵਲ ਰਾਖ ਨੂੰ ਚੂਜ਼ ਕੀਤਾ, ਹਾਲਾਂਕਿ PhD ਉਹਨੇ ਕੁਰਤੁਲੈਨ ਜੀ। ਮੈਂ ਉਹਨੂੰ ਪੁੱਛਿਆ ਵੀ ਬਾਅਦ ਵਿੱਚ, ਬਹੁਤ ਬਾਅਦ ਵਿੱਚ, ਬਰਲਿਨ ਵੀ ਮੈਨੂੰ ਉਹਨਾਂ ਬੁਲਾਇਆ, ਮੇਰੇ ਨਾਲ ਸੈਸ਼ਨ ਕੀਤੇ, ਤੇ ਉਹਨੇ ਕਿਹਾ ਐਕਚੁਅਲੀ ਕੁਰਤੁਲੈਨ ਹੈਦਰ ਦੀ ਮੈਂ ਤਾਂ ਬਹੁਤ ਮਜ਼ਾ। ਮੈਂ ਕਿਹਾ ਮੈਂ ਹੁਣ ਮਲਕਾ ਮੰਨਦਾ, ਮੈਂ ਵੱਡੀ ਮੰਨਦਾ, ਮੈਂ ਵਾਹਿਦ ਉਹਨੂੰ ਹੀ ਮੰਨਦਾ ਜਾਂ ਅਬਦੁੱਲਾ ਹੁਸੈਨ। ਤੇ ਕਹਿੰਦੇ ਇਹ ਕਿ ਬਈ ਉਹਦੇ 'ਚ ਜਿਹੜੇ ਪੋਲੀਟੀਕਲ ਹੈ, ਮਤਲਬ ਤੁਹਾਡੇ ਇਸ ਨਾਵਲ ਵਿੱਚ ਪਾਰਟੀਸ਼ਨ, ਤੁਹਾਡੇ ਨਾਵਲ ਦੇ ਮਤਲਬ ਹੈ ਕਿ ਈਸਟ ਪਾਕਿਸਤਾਨ ਦੀ ਅਲੱਗ, ਮਤਲਬ ਹੈ ਕਿ ਇੱਕ ਸਾਊਥ ਈਸਟ ਏਸ਼ੀਆ ਦੀ ਜਿਹੜੀ ਪੋਲੀਟੀਕਲ ਸੂਰਤ ਹਾਲ ਹੈ ਉਹ ਵੀ ਹੈ, ਇਕਨੋਮਿਕ ਵੀ ਇਸ ਵਕਤ ਵਿੱਚ, ਜਿਹਦੀ ਵਜ੍ਹਾ ਕਰਕੇ ਗੱਲ ਮੈਂ ਛੋਈ ਹੈ। ਉਹ ਮੈਨੂੰ ਫਿਰ ਜ਼ਾਹਿਰ ਪੇਪਰ ਮੈਨੂੰ ਭੇਜਿਆ, 15-20 ਸਾਲ ਦੀ ਗੱਲ। ਉਹਦੇ 'ਚ ਇੱਕ ਉਨਵਾਨ ਹੈ ਪੰਜਾਬੀਅਤ ਇੰਤਾਰ। ਅੱਛਾ, ਵਾਹ ਵਾਹ। ਅੱਛਾ, ਉਹਦੇ 'ਚ ਉਹਨੇ ਕਿਹਾ ਕਿ ਇਹਦੀ ਜਿਹੜੀ ਜ਼ੁਬਾਨ ਹੈ ਇਹਦੇ ਪੰਜਾਬੀਅਤ, ਔਰ
ਇਹ ਝਿਜਕਦਾ ਨਹੀਂ ਪੰਜਾਬੀ ਦੇ ਜਿਹੜੇ ਇਜ਼ਹਾਰ ਨੇ ਉਹਨਾਂ ਨੂੰ ਉਰਦੂ ਵਿੱਚ ਲਿਆਉਂਦੇ ਜਾਂ ਸਟ੍ਰੇਟ ਅਵੇ ਪੰਜਾਬੀ ਦੇ। ਔਰ ਇਹ ਐਸਾ ਸਬਜੈਕਟ ਹੈ ਕਿ ਇਹਦੇ ਉੱਤੇ ਇੱਕ ਹੋਰ ਥੀਸਿਸ ਲਿਖਿਆ ਜਾ ਸਕਦਾ, ਲੇਕਿਨ ਮੈਂ ਸਮਝ ਨਹੀਂ ਆ ਇਹ ਉਹਨੇ ਲਿਖਿਆ। ਡਾਕਟਰ ਮੈਨੂੰ ਨਾਂ ਨਹੀਂ ਯਾਦ, ਬੁੱਢਾ ਹੋ ਗਿਆ, 87 ਵਰ੍ਹੇ ਦੇ ਬੰਦੇ ਦਾ ਹੀ। ਉਹਨੇ ਕਿਹਾ ਕਿ ਆਈ ਫੀਲ ਕਿ ਤਾਰੜ ਦੀ ਨਸਲ ਜਿਹੜਾ ਜ਼ੋਰ ਹੈ ਨਾ, ਉਹਦੀ ਇਸ ਪੰਜਾਬੀਅਤ ਦੀ ਵਜ੍ਹਾ ਕਰ। ਚਨਾਚੇ ਅੱਛਾ ਉਹ ਮੈਂ ਕੋਈ ਜਾਣ ਬੁੱਝ ਕੇ ਥੋੜ੍ਹਾ ਲਿਆਂਦਾ, ਜੀ ਜੀ, ਉਹ ਤਾਂ ਹੈ ਮੇਰੇ ਅੰਦਰ ਫਿਤਰੀ ਤੌਰ ਤੇ। ਉਹ ਤੇ ਮਤਲਬ ਕਿ ਕਿਧਰੇ ਨਹੀਂ ਜਾਂਦਾ। ਉਹ ਮੈਂ ਬਲਕਿ ਸੁਬਹ ਸੈਰ ਵਾਸਤੇ ਜਾਂਦਾ ਅਤੇ ਉਹ ਆ ਜਾਂਦੇ ਬੰਦੇ ਮਿਲਸ਼ਨ ਅਤੇ ਰਾਜ, ਉਹ ਅਕਸਰ ਉਰਦੂ ਹੀ ਬੋਲਦੇ। ਮੈਂ ਕਿਹਾ ਯਾਰ ਜੇ ਤੁਸੀਂ ਪੰਜਾਬੀ ਯਾਰ ਤਾਂ ਤੁਸੀਂ ਕੰਮ ਦੀ ਉਰਦੂ ਬੋਲਣਾ ਬਹੁਤ ਤਗੜਾ, ਮੇਰਾ ਦਿਲ ਵੀ ਖੁਸ਼ ਹੋਇਆ ਅਤੇ ਬੋਲਣੀ ਵੀ ਉਸ ਨੇ ਟੱਗਿਆ ਅੰਗਰ। हाँ, ਅਤੇ ਉਹਨਾਂ ਬਿਹਤਰ ਨਹੀਂ ਪੰਜਾਬੀ ਬੋਲੀ, अपनी बोल लो। तो खैर वो लम्बी का वो बल्कि कैसे लिख देता कि ताड़ साहब जो है अपनी कौमी ज़ुबान बोलने से उन्होंने इनकार कर दिया। हालांकि इनकार मैं नहीं किया। अच्छा मैनू पूछो उन्होंने वही पुराना स्टाइल, हाँ नहीं ना। अच्छा कहने पुराने अखबार जिन्हें ब्लैक में लिखा। है जी वो अपना वो अक्सर कहेंगे कि नहीं वो, लेकिन टेलीविज़न पे तो आप जी बहुत अच्छी लिखते उर्दू तो बोलते हैं, आप लिखते उर्दू हैं, इतना अच्छा लिखते हैं आप। सबसे ज़्यादा किताबें फ़रोख्त होती हैं वगैरह, और वगैरह वगैरह। टीवी पे भी उर्दू बोलते हैं, तो यहाँ क्यों नहीं बोलते? मैं क्या सुने गल ये है कि उत्थे उर्दू बोलने वास्ते मैनू पैसे मिलते, जी जी, तो मैं बोलना तुसीं पैसे दे दो, मैं उर्दू बोलनी शुरू कर देना। मुफ्त ही सिर्फ पंजाबी आ गई। अपनी ही बोलांगा। बड़ा ਮਿਹਰਬਾਨੀ, ਮੈਨੂੰ ਵੀ ਬੜਾ, ਮੈਂ ਗੱਲਾਂ ਹੋਰ ਕਰਦਾ ਲੇਕਿਨ ਮੇਰਾ ਗਲਾ ਬਹਿ ਜਾਂਦਾ ਗੱਲਾਂ कोई नहीं, ਕਰਕੇ। किस्मत साथ देवेगी। ਹਾਂ ਤੇ ਫਿਰ ਇਨਸ਼ਾਅੱਲਾ फिर बैठते हैं। ਹਾਂ ਤੇ ਬਹੁਤ ਅੱਛੀ ਨਸ਼ਿਸਤ ਰਹੀ। ਮੈਨੂੰ ਵੀ ਸਵਾਦ ਆਇਆ ਪੁਰਾਣੀਆਂ ਗੱਲਾਂ ਮਤਲਬ ਫੋਲਣ ਦਾ। ਉਹ ਫੋਲੀਏ ਤੇ ਫਿਰ ਕਈ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਹਾਡੀ ਯਾਦਦਾਸ਼ਤ ਤੋਂ ਖਾਰਜ ਹੋ ਚੁੱਕੀਆਂ ਹੁੰਦੀਆਂ ਨੇ, ਉਹ ਫਿਰ ਵਾਪਸ ਆ ਜਾਂਦੀਆਂ। ਅਤੇ ਜੋ ਕੁਝ ਖਾਰਜ ਹੋ ਚੁੱਕਾ ਸੀ ਉਹਨੂੰ ਵਾਪਸ ਲਿਆਉਣ ਦਾ ਸ਼ੁਕਰੀਆ। ਸਰ ਤੁਹਾਡੇ ਟਾਈਮ ਦਾ ਬਹੁਤ ਸ਼ੁਕਰੀਆ ਜੀ, ਤਾਰਿੜ ਸਾਹਿਬ ਦੇ ਟਾਈਮ ਦਾ। ਔਰ ਇਹ ਗੱਲਾਂ ਕਿਧਰੋਂ ਨਹੀਂ ਮਿਲਦੀਆਂ, ਕਿਉਂਕਿ ਗ੍ਰੈਜੂਅਲੀ ਹਰ ਇੱਕ ਚੀਜ਼ ਤੋਂ ਨਾ, ਜਿਵੇਂ ਇੱਕ ਕੌਮੀ ਦੁਖਾਂਤ ਹੁੰਦਾ, ਪੰਜਾਬੀਆਂ ਦੇ ਕੌਮੀ ਦੁਖਾਂਤ ਦੀ ਉਮਰ ਕੋਈ ਇਹ ਨਹੀਂ ਵੀ ਸਾਲ 2 ਹੈ, ਇਹਦੇ ਪਿੱਛੇ ਇੱਕ ਲੰਬੀ ਕਹਾਣੀ ਹੈ। ਔਰ ਇਸ ਦੁੱਖ ਨੂੰ ਪੰਜਾਬੀ ਹੀ ਘਟਾ ਸਕਦੇ ਨੇ। ਔਰ ਉਹ ਇਸ ਤਰ੍ਹਾਂ ਅਸੀਂ ਘਟਾ ਸਕਦੇ ਹਾਂ ਕਿ ਆਪਣੀ ਜ਼ਬਾਨ ਬੋਲੀਏ, ਓਨ ਕਰੀਏ, ਕੋਈ ਸ਼ਰਮਿੰਦਗੀ ਫੀਲ ਨਾ ਕਰੀਏ। ਵੱਡਾ ਇਨਸਾਨ ਉਹੀ ਹੈ ਜੋ ਆਪਣੀ ਬੋਲੀ, ਆਪਣੀ ਮਿੱਟੀ, ਆਪਣੇ ਕਲਚਰ ਉਹਦੇ ਅੰਦਰ ਜਿੰਦਾ ਹੈ। ਔਰ ਤੁਸੀਂ ਵੱਡਾ ਕੁਝ ਕ੍ਰੀਏਟ ਵੀ ਇਹਦੇ ਅੰਦਰ ਕਰ ਸਕਦੇ ਹੋ, ਪਾਰਟਿਸਿਪੇਟ ਵੀ ਇਸ ਦੇ ਅੰਦਰ ਕਰ ਸਕਦੇ ਹੋ। ਆਪਣੀ ਜ਼ਬਾਨ ਨਾਲ ਜਿਹੜਾ ਤਸੱਵ ਹੈ, ਉਹ ਤਾਰਿੜ ਸਾਹਿਬ ਦੀਆਂ ਗੱਲਾਂ ਤੋਂ ਬਾਅਦ ਤੇ ਮੇਰੇ ਖਿਆਲ ਇਹ ਸਾਨੂੰ ਮੁਕਾ ਦੇਣਾ ਚਾਹੀਦਾ ਹੈ, ਕਿਉਂਕਿ ਹੋਰ ਤਸੱਵ ਵਰਤਣ ਵਾਲੇ ਬਹੁਤ ਨੇ ਇੱਥੇ, ਤੇ ਅਸੀਂ ਆਪ ਤੇ ਨਾ ਵਰਤੀਏ।